ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚ ਸਪੈਕਟਰਮ RCN ਤੇ ਸ਼ਾਵਾ TV ਰਾਹੀਂ, ਕੈਨੇਡਾ ਦੇ ਵਿੱਚ ਬੈਲ ਕੇਬਲ ਨੈਟਵਰਕ ਰਾਹੀਂ ਤੇ ਵਰਲਡ ਵਾਈਡ ਗਲੋਬਲ CPN roku ਜਾਦੂ TV TV84 ਦੀ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡਾ ਇਹ ਸ਼ੋਅ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਪਿਛਲੇ ਦਿਨੀ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਨੇ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਚਿੱਠੀ ਲਿਖ ਕੇ ਇਹ ਮੰਗ ਕੀਤੀ ਸੀ ਕਿ 1984 ਵਿੱਚ ਦਰਬਾਰ ਸਾਹਿਬ ਤੇ ਭਾਰਤੀ ਫੌਜ ਦੇ ਹਮਲੇ ਤੋਂ ਬਾਅਦ ਫੌਜ ਵੱਲੋਂ ਕੇਂਦਰੀ ਸਿੱਖ ਅਜਾਇਬ ਘਰ ਅਤੇ ਤੋਸ਼ਾਖਾਨਾ ਵਿੱਚੋਂ ਚੁੱਕੇ ਗਏ ਬੇਸ਼ਕੀਮਤੀ ਖਜ਼ਾਨੇ ਅਤੇ ਇਤਿਹਾਸਕ ਦਸਤਾਵੇਜ਼ਾਂ ਨੂੰ ਮੁੜ SGPC ਦੇ ਹਵਾਲੇ ਕੀਤਾ ਜਾਵੇ। ਇਸ ਦੇ ਨਾਲ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦੀ ਭਾਰਤ ਫੇਰੀ ਨਾਲ ਜੋ ਸਾਰੀ ਬਿਆਨਬਾਜ਼ੀ ਮੀਡੀਆ ਦੀਆਂ ਸੁਰਖੀਆਂ ਬਣੀ ਹੋਈ ਹੈ ਅਤੇ 1984 ਦੇ ਸਿੱਖ ਕਤਲੇਆਮ ਨੂੰ ਓਨਟਾਰੀਓ ਅਸੈਂਬਲੀ ਵੱਲੋਂ ਨਸਲਕੁਸ਼ੀ ਵਜੋਂ ਮਾਨਤਾ ਦੇਣ ਦਾ ਭਾਰਤ ਵੱਲੋਂ ਜੋ ਵਿਰੋਧ ਕੀਤਾ ਜਾ ਰਿਹਾ ਹੈ, ਉਸ ਸੰਬੰਧੀ ਇਹਨਾਂ ਦੇ ਨਾਲ ਅੱਜ ਦੀ ਗੱਲਬਾਤ ਵਿੱਚ ਅਸੀਂ ਡਾਕਟਰ ਗਾਂਧੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਪੰਜਾਬ ਵਿੱਚ ਅਫੀਮ ਅਤੇ ਹੋਰ ਕੁਦਰਤੀ ਨਸ਼ਿਆਂ ਨੂੰ ਕਾਨੂੰਨੀ ਤੌਰ ਤੇ ਮਾਨਤਾ ਦੇਣ ਦੀ ਮੰਗ ਸੰਬੰਧੀ ਡਾਕਟਰ ਧਰਮਵੀਰ ਗਾਂਧੀ ਨਾਲ ਗੱਲਬਾਤ ਕਰਾਂਗੇ, ਜੋ ਅੱਜ ਸਾਡੇ ਨਾਲ ਫੋਨ ਲਾਈਨ ਤੇ ਪਟਿਆਲਾ ਤੋਂ ਜੁੜ ਚੁੱਕੇ ਨੇ। ਆਓ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਡਾਕਟਰ ਗਾਂਧੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਡਾਕਟਰ ਗਾਂਧੀ, ਤੁਹਾਡਾ ਸਵਾਗਤ ਹੈ ਜੀ। ਜੀ ਡਾਕਟਰ ਗਾਂਧੀ, ਸੋ ਸਾਰਿਆਂ ਤੋਂ ਪਹਿਲਾਂ ਤੁਹਾਡੇ ਜਿਹੜਾ ਤੁਸੀਂ ਮੰਗ ਕੀਤੀ ਹੈਗੀ ਹੈ ਭਾਰਤ ਸਰਕਾਰ ਵੱਲੋਂ ਕਿ ਜਿਹੜਾ 1984 ਦੇ ਹਮਲੇ ਦੇ ਦੌਰਾਨ ਭਾਰਤੀ ਫੌਜ ਵੱਲੋਂ ਜਿਹੜਾ ਖਜ਼ਾਨਾ ਬੇਸ਼ਕੀਮਤੀ ਤੋਸ਼ਾਖਾਨਾ ਦੇ ਵਿੱਚੋਂ ਤੇ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚੋਂ ਜਿਹੜੇ ਮੈਨੂਸਕ੍ਰਿਪਟ ਸੀਗੇ, ਇਤਿਹਾਸਕ ਦਸਤਾਵੇਜ਼ ਸੀਗੇ, ਉਹ ਜਿਹੜੇ ਲੈ ਕੇ ਗਏ ਸੀ ਉਹਨਾਂ ਨੂੰ ਵਾਪਸ ਕਰਨ ਦੀ ਜਿਹੜੀ ਮੰਗ ਕੀਤੀ ਹੈ, ਇਹਦੇ ਬਾਰੇ ਮੈਂ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ ਵਿਸਥਾਰ ਦੇ ਵਿੱਚ ਕਿ ਕੀ ਇਹ ਸਾਰਾ ਮਸਲਾ ਹੈਗਾ ਤੇ ਜੇ ਤੁਸੀਂ ਥੋੜ੍ਹੀ ਜਿਹੀ ਸਾਨੂੰ ਇਹਦੀ ਬੈਕਗਰਾਊਂਡ ਵੀ ਦੱਸ ਸਕੋ ਕਿ ਪਹਿਲਾਂ ਜਦੋਂ ਇਹ ਮੰਗਾਂ ਉੱਠਦੀਆਂ ਰਹੀਆਂ ਨੇ, ਭਾਵੇਂ ਉਹ ਸਿੱਖਾਂ ਵੱਲੋਂ ਹੋਣ ਭਾਵੇਂ ਉਹ ਪਾਰਲੀਮੈਂਟ ਦੇ ਵਿੱਚ ਹੋਵੇ, ਤਾਂ ਇੰਡੀਅਨ ਗਵਰਨਮੈਂਟ ਦਾ ਕੀ ਰਿਸਪੌਂਸ ਰਿਹਾ ਹੈ? ਦੇਖੋ ਜੀ, ਇਹ ਬੜੀ ਅਜੀਬ ਗੱਲ ਹੈਗੀ ਹੈ ਕਿ ਆਪਣੇ ਦੇਸ਼ ਵਿੱਚ ਤੁਸੀਂ ਮਤਲਬ ਜਿਸ ਤਰ੍ਹਾਂ ਇੱਕ ਫਿਰਕੇ ਦੇ ਜਿਹੜੇ ਸਭ ਤੋਂ ਪਵਿੱਤਰ ਥਾਂ ਸੀਗੀ, ਸਭ ਤੋਂ ਪਵਿੱਤਰ ਇੱਕ ਜਗ੍ਹਾ ਸੀਗੀ, ਹਰਿਮੰਦਰ ਸਾਹਿਬ ਤੇ ਹਮਲਾ ਕਰਕੇ ਉਹਨੂੰ ਟਾਟੇ ਵੀ ਕੀਤਾ, ਕਾਲਸਰ ਸਾਹਿਬ ਨੂੰ ਟਾਟੇ ਵੀ ਕੀਤਾ ਹੈਗਾ ਹੈ, ਟਾਟੇ ਵੀ ਕੀਤਾ ਤੇ ਉੱਥੋਂ ਜਿਹੜਾ ਸਮਾਨ ਸੀਗਾ ਜਿਵੇਂ ਧਾਰ ਦੀ ਫੌਜਾਂ ਆ ਕੇ ਲੁੱਟ ਕੇ ਲੈ ਜਾਂਦੀਆਂ ਸੀਗੀਆਂ ਤੇ ਤੁਸੀਂ ਉੱਥੋਂ ਸਮਾਨ ਚੁੱਕ ਕੇ ਲੈ ਗਏ ਹੈਗੇ ਹੈ। ਉਹ ਤੁਹਾਡੀ ਮਿਲਟੀ ਨੂੰ ਚਲੋ ਕਿੰਨੀ ਕੁ ਮਿਲਟੀ ਦੀ ਜਿਹੜੀ ਸਿਆਸੀ ਸੂਝ ਹੁੰਦੀ ਹੈ, ਮਿਲਟੀ ਵਾਲਿਆਂ ਨੂੰ ਕੀ ਸ਼ੁਰੂ ਲਈ ਟ੍ਰੇਨਿੰਗ ਕੀ ਉਹਦਾ ਹਿੱਸਾ ਹੁੰਦਾ ਕਿ ਨਹੀਂ ਹੁੰਦਾ, ਕਿਵੇਂ ਉਹ ਗੱਲਾਂ ਨੇ। ਪਰ ਜਦੋਂ ਇਹ ਗੱਲ ਤੱਕ ਹੈ ਬਹੁਤ ਸਾਰੀਆਂ ਸਮੀਖੀਆਂ, ਬਹੁਤ ਸਾਰੇ ਲੋਕ, ਹਜ਼ਾਰਾਂ ਲੋਕ ਕਹਿ ਰਹੇ ਨੇ ਕਿ ਉਸ ਸਮਾਨ ਜਿਹੜਾ ਸੀਗਾ, ਜਿਹੜਾ ਸਿੱਖ ਅਜਾਇਬ ਘਰ ਕੇਂਦਰ ਸਿੱਖ ਅਜਾਇਬ ਘਰ ਤੋਂ ਬਹੁਤ ਦੁਰਲਭ ਦਸਤਾਵੇਜ਼ ਸੀਗੇ, ਬਹੁਤ ਦੁਰਲਭ ਇੱਕ ਸਾਡੀ ਹਿਸਟਰੀ ਸੀਗੀ ਪੰਜਾਬ ਦੀ। ਦੇਖੋ ਇਹ ਕਹਿਣਾ ਕਿ ਉਹ ਸਿੱਖ ਇਤਿਹਾਸ ਸੀਗਾ, ਪੰਜਾਬ ਦਾ ਸਿੱਖ ਇਤਿਹਾਸ ਪੰਜਾਬ ਦਾ ਇਤਿਹਾਸ ਹੈਗਾ, ਉਹ ਪੰਜਾਬ ਦੇ ਹਿੰਦੂਆਂ ਦਾ ਇਤਿਹਾਸ ਹੈ, ਉਹ ਪੰਜਾਬੀਅਤ ਦਾ ਇਤਿਹਾਸ ਹੈਗਾ ਹੈ। ਉਹ ਜੋ ਇਤਿਹਾਸਕ ਇੱਕ ਦਸਤਾਵੇਜ਼ ਸੀਗੇ ਉਹਨਾਂ ਨੂੰ ਮਿਲਟੀ ਨੇ ਜੇ ਕੁਛ ਤਾਂ ਨਸ਼ਟ ਹੋ ਗਏ, ਉੱਥੇ ਕਹਿੰਦੇ ਸੁਣਿਆ ਪਤਾ ਲੱਗਿਆ ਕਿ ਕੁਛ ਚੁੱਕ ਕੇ ਲੈ ਗਏ ਹੈਗੇ ਹੈ। ਨਸ਼ਟ ਦੇ ਵਾਸਤੇ ਵੀ ਮਾਫੀ ਮੰਗਣੀ ਚਾਹੀਦੀ ਹੈ ਪੰਜਾਬੀ ਲੋਕਾਂ ਕੋਲੋਂ ਕਿ ਜੇ ਚੁੱਕੇ ਲੈ ਗਏ ਹੈਗੇ ਹੈ, ਦਿੱਲੀ ਚਲੇ ਗਏ ਹੈਗੇ ਹੈ, ਲੈ ਕੇ ਚਲੇ ਗਏ ਨੇ, ਉਹਨਾਂ ਨੂੰ ਬਿਨਾਂ ਸ਼ਰਤ ਕਿ ਉਹਨਾਂ ਨੂੰ ਜਿੰਨੀ ਜਲਦੀ ਹੋ ਸਕੇ ਬਿਨਾਂ ਦੇਰੀ ਪੰਜਾਬ ਨੂੰ ਵਾਪਸ ਕਰਨਾ ਚਾਹੀਦਾ। ਜਿਹੜੇ ਇਤਿਹਾਸਕ ਦਸਤਾਵੇਜ਼ ਹੁੰਦੇ ਹੈਗੇ ਆ, ਇਹ ਕਿਸੇ ਵੀ ਕੌਮ ਦੀ, ਪੰਜਾਬੀ ਕੌਮ ਦੀ ਜਾਂ ਕਿਸੇ ਫਿਰਕੇ ਦੀ, ਸਿੱਖ ਫਿਰਕੇ ਦੀ ਇੱਕ ਧਰੋਹਰ ਹੈਗੀ ਹੈ, ਇੱਕ ਵਿਰਾਸਤ ਹੈਗੀ ਹੈ। ਉਹਦੇ ਵਿੱਚੋਂ ਬਹੁਤ ਕੁਛ ਪ੍ਰੇਰਨਾ ਵੀ ਮਿਲਦੀ ਹੈਗੀ ਹੈ, ਸਿੱਖਿਆ ਵੀ ਮਿਲਦੀ ਹੈਗੀ ਹੈ। ਉਹਦੀ ਸਮੇਂ ਸਿਰ ਸਮੀਖਿਆ ਵੀ ਕੀਤੀ ਜਾਂਦੀ ਹੈ, ਉਸ ਤੇ ਸਰਚਾਂ ਵੀ ਹੁੰਦੀਆਂ, PhD ਵੀ ਹੁੰਦੀਆਂ, ਆਉਣ ਵਾਲੇ ਸਮੇਂ ਦੇ ਜਿਹੜੇ ਨਕਸ਼ੇ ਆ ਉਹ ਵੀ ਤੈਅ ਹੁੰਦੇ ਨੇ ਜੀ। ਇਸ ਕਰਕੇ ਮੈਂ ਇਹ ਮੰਗ ਕੀਤੀ, ਮੈਨੂੰ ਬਹੁਤ ਕਸ਼ਟ ਟੈਲੀਫੋਨ ਆਏ ਸਰ ਅਮਰੀਕ ਸਿੰਘ ਕੇ ਡਾਕਟਰ ਗਾਂਧੀ ਦੀ ਪਾਰਲੀਮੈਂਟ ਦੁਆਰਾ ਉਠਾਓ ਤੇ ਮੈਂ ਇੱਕ ਦੋ ਵਾਰ ਲੌਟਰੀ 'ਚ ਪਾਇਆ, ਉਹ ਨਹੀਂ ਨਿਕਲਿਆ, ਮੇਰਾ ਉੱਥੇ ਬ੍ਰੌਡ ਨਹੀਂ ਨਿਕਲਿਆ। ਮੈਂ ਫਿਰ ਆ ਕੇ ਸੋਚਿਆ ਇਸ ਵਾਰ ਕਿ ਮੈਂ ਇਹਨੂੰ ਮੁੱਦਾ ਬਣਾ ਕੇ ਮੈਂ ਲੋਕਾਂ ਤੱਕ ਵੀ ਲੈ ਕੇ ਜਾਊਂਗਾ ਔਰ ਖਾਸ ਤੌਰ ਤੇ ਪਾਰਲੀਮੈਂਟ ਤੱਕ ਸੈਸ਼ਨ ਮੈਂ ਪੂਰੇ ਜ਼ੋਰ ਨਾਲ ਰੱਖੂੰਗਾ ਕਿ ਜਿਹੜੀ ਸਾਡੀ ਪੰਜਾਬ ਦੀ ਇਹ ਜਿਹੜੀ ਸਾਡੀ ਵਿਰਾਸਤ ਹੈਗੀ ਹੈ, ਜਿਹੜੀ ਤੁਹਾਡੇ ਕੋਲ ਪਈ ਹੈ ਇੱਥੇ, ਇੱਕ ਬਾਹਰ ਦੇ
ਮੁਲਕੀ ਦਾ ਬਿਹੇਵ ਕਿਉਂ ਕਰਦੇ ਹੋ, ਸਾਡੀ ਵਿਰਾਸਤ ਸਾਨੂੰ ਮੋੜੋ, ਸਾਡਾ ਵਿਰਸਾ ਸਾਨੂੰ ਮੋੜੋ, ਸਾਡੀ ਜਿਹੜੀ ਆ ਮੈਨੂਸਕ੍ਰਿਪਟਸ ਨੇ ਬੜੇ ਕੀਮਤੀ ਮਤਲਬ ਦਸਤਾਵੇਜ਼ ਜਿਹੜੇ ਨੇ ਉਹ ਪੰਜਾਬ ਦੇ ਹਵਾਲੇ ਕੀਤੇ ਜਾਣ ਤਾਂ ਕਿ ਉਹ ਆਪਣੀ ਜਿਹੜੀ ਥਾਂ ਬਣ ਜਾਵੇ ਉਸ ਤੋਂ ਸ਼ੋਅ ਕੀਤੇ ਜਾਣ। ਜੋ ਸ਼ਾਸਤਰਾਂ ਦੇ ਵਿਗਿਆਨੀਆਂ ਦੇ ਜਿਹੜੇ ਐਂਥਰੋਪੋਲੋਜਿਸਟ ਹੈ ਜਾਂ ਜਿਹੜੇ ਲੋਕ ਇਹਨਾਂ ਇਸ ਕੰਮ 'ਚ ਲੱਗੇ ਹੋਏ ਨੇ ਉਹਨਾਂ ਦੇ ਕੰਮ ਆ ਸਕਣ ਔਰ ਪੰਜਾਬ ਦਾ ਵਿਰਸਾ ਸਾਂਭ ਕੇ ਰੱਖਿਆ ਜਾ ਸਕੇ। ਜੀ ਬਿਲਕੁਲ ਡਾਕਟਰ ਗਾਂਧੀ, ਜਿਵੇਂ ਤੁਸੀਂ ਦੱਸ ਰਹੇ ਹੋ ਇਹ ਜ਼ਰੂਰ ਹੋਣਾ ਚਾਹੀਦਾ, ਪਰ ਜਦੋਂ ਅਸੀਂ ਪਿਛਲੇ ਸਮੇਂ ਵੱਲ ਦੇਖਦੇ ਹਾਂ ਜਾਂ ਪਿਛਲਾ ਜਿਹੜਾ ਰੈਕਡ ਹੈਗਾ ਉਹ ਦੇਖਦੇ ਹਾਂ ਤਾਂ ਜਦੋਂ ਵੀ ਕਦੇ ਭਾਵੇਂ ਉਹ ਸਰਕਾਰ ਵੱਲੋਂ ਮੰਗ ਕੀਤੀ ਹੋਵੇ, ਸਰਕਾਰੀ ਕਿਸੇ ਨੁਮਾਇੰਦੇ ਵੱਲੋਂ ਪੰਜਾਬ ਦੇ ਵੱਲੋਂ ਮੰਗ ਕੀਤੀ ਗਈ ਹੋਵੇ ਜਾਂ SGPC ਵੱਲੋਂ ਜਾਂ ਕਿਸੇ ਹੋਰ ਸੰਸਥਾ ਦੇ ਵੱਲੋਂ ਭਾਰਤ ਸਰਕਾਰ ਕੋਲੋਂ ਮੰਗ ਕੀਤੀ ਗਈ ਹੋਵੇ ਜੋ ਹੁਣ ਤੁਸੀਂ ਕੀਤੀ ਹੈ, ਤਾਂ ਜਿਹੜਾ ਉਹਨਾਂ ਦਾ ਜਵਾਬ ਹੁੰਦਾ ਜਿੰਨਾ ਕੁ ਮੀਡੀਆ ਰਿਪੋਰਟਸ ਦੇ ਵਿੱਚ ਦੇਖਣ ਨੂੰ ਮਿਲਦਾ ਉਹ ਗੋਲਮੋਲ ਜਿਹਾ ਜਵਾਬ ਹੁੰਦਾ। ਕਦੇ ਕਿਹਾ ਜਾਂਦਾ ਕਿ ਹੈ ਨਹੀਂ, ਕਦੇ ਕਿਹਾ ਸੜ ਗਿਆ ਸੀ, ਕਦੇ ਕਿਹਾ ਜਾਂਦਾ ਈਵਨ ਇੱਦਾਂ ਦਾ ਵੀ ਹੈਗਾ ਕਿ ਪਾਰਲੀਮੈਂਟ ਦੇ ਵਿੱਚ ਇੱਕ ਵਾਰ ਮੰਨਿਆ ਵੀ ਗਿਆ ਕਿ ਉਹ ਹੈਗਾ ਤੇ ਉਹ ਸਰਕਾਰ ਦੇ ਕੋਲ ਹੈਗਾ। ਸੋ ਜਦੋਂ ਇੱਦਾਂ ਦੇ ਰਿਸਪੌਂਸਿਸ ਹੁੰਦੇ ਨੇ, ਕੋਈ ਕਲੀਅਰ ਕੱਟ ਲਾਈਨ ਨਹੀਂ ਹੁੰਦੀ, ਤਾਂ ਕਿਤੇ ਨਾ ਕਿਤੇ ਜਿਹੜੀ ਸਰਕਾਰ ਦੀ ਮਨਸ਼ਾ ਹੈਗੀ ਹੈ ਕਿ ਉਹ ਕੀ ਕਰਨਾ ਚਾਹੁੰਦੇ ਨੇ, ਵਾਪਸ ਦੇਣਾ ਵੀ ਚਾਹੁੰਦੇ ਨੇ ਜਾਂ ਨਹੀਂ ਦੇਣਾ ਚਾਹੁੰਦੇ, ਉਹਦੇ ਤੇ ਇੱਕ ਵੱਡਾ ਜਿਹੜਾ ਸਵਾਲੀਆ ਨਿਸ਼ਾਨ ਲੱਗ ਜਾਂਦਾ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਤੁਹਾਡੀ ਉਮੀਦ ਕੀ ਹੈਗੀ ਹੈ ਤੇ ਕੋਈ ਰਿਸਪੌਂਸ ਜੋ ਤੁਸੀਂ ਰਿਕੁਐਸਟ ਕੀਤੀ ਹੈਗੀ ਹੈ ਉਹਦੇ ਤੇ ਤੁਹਾਨੂੰ ਆਇਆ ਹੋਵੇ? ਦੇਖੋ ਜੀ, ਵਾਪਸ ਨਾ ਕਰਨ ਦਾ ਸਵਾਲ ਨਹੀਂ ਪੈਦਾ ਹੁੰਦਾ ਔਰ ਉਹਦਾ ਕੀ ਇੰਟਰਸਟ ਹੈ ਕਿ ਸਾਡੇ ਵਿਰਸੇ ਨੂੰ, ਵਿਰਾਸਤ ਨੂੰ ਉਹ ਮਤਲਬ ਸਾਨੂੰ ਨਾ ਮੋੜਨ ਔਰ ਅਸੀਂ ਮੈਂ ਤਾਂ ਮਤਲਬ ਪਿਛਲੀ ਬਹੁਤੀ ਮੈਨੂੰ ਪੁਰਾਣੀ ਹਿਸਟਰੀ ਦੇ ਇਸ ਮੁੱਦੇ ਬਾਰੇ ਪਤਾ ਕੀ ਹੈਗਾ, ਪਰ ਘੱਟੋ ਘੱਟ ਮੈਂ ਦੇਖਦਾ ਕਿ ਮੈਨੂੰ ਹਿੰਦੁਸਤਾਨ ਦਾ ਗ੍ਰਹਿ ਮੰਤਰੀ ਕੀ ਜਵਾਬ ਦਿੰਦੇ ਨੇ, ਕੀ ਸਹੀ ਮਾਨੇ ਦੀ ਪੋਜੀਸ਼ਨ ਕੀ ਹੈਗੀ ਹੈ, ਕੀ ਇਹ ਸੱਚ ਵਿੱਚ ਹਟਾ ਦਿੱਤਾ ਗਿਆ ਹੈ ਜਾਂ ਸੱਚ ਹੋ ਗਿਆ ਹੈਗਾ, ਕੀ ਸੱਚ ਵਿੱਚ ਸਰਕਾਰ ਕੋਲ ਪਿਆ ਹੈਗਾ ਜਾਂ ਸੱਚ ਤੋਂ ਜਾਂ ਕੋਸ਼ਿਸ਼ ਦਾ ਪਿਆ ਹੈਗਾ। ਇਸ ਜਿਹੜੀ ਐਗਜ਼ੈਕਟ ਸਿਚੁਏਸ਼ਨ ਹੈਗੀ ਹੈ ਉਹ ਕਰਾ ਗੱਲ ਉਹਨਾਂ ਦੀ ਮਤਲਬ ਜਵਾਬ ਆਏ ਤਾਂ ਪਤਾ ਲੱਗੂਗਾ। ਅਕਸਰ ਰਾਜਨਾਥ ਸਿੰਘ ਨੇ ਮੈਨੂੰ ਜਿੰਨੇ ਮੈਂ ਹੁਣ ਤੱਕ ਸਵਾਲ ਪੁੱਛੇ ਨੇ, ਖਾਸ ਤੌਰ ਤੇ MLA ਭਰਾਵਾਂ ਨੂੰ ਸੰਬੰਧਿਤ ਸੀਗੇ, ਮੈਨੂੰ ਜਵਾਬ ਦਿੱਤੇ ਨੇ, ਲਿਖਤੀ ਜਵਾਬ ਦਿੱਤੇ ਨੇ। ਮੈਂ ਉਸ ਜਵਾਬ ਦੀ ਜ਼ਰੂਰ ਵੇਟ ਕਰੂੰਗਾ ਮਹੀਨਾ ਦੀ। ਮੈਂ ਤੁਹਾਨੂੰ ਦੱਸੂਗਾ ਇਸ ਤੋਂ ਬਾਅਦ ਆਪਾਂ ਕੀ ਇਸ ਬਾਰੇ ਇਸ ਮਾਮਲੇ ਬਾਰੇ ਰਲ ਮਿਲ ਕੇ ਪੰਜਾਬੀ ਪਾਰਲੀਮੈਂਟ ਏਰੀਆ ਆਪਾਂ ਕੀ ਕੋਈ ਫਲੋ ਸਟੈਪ ਬਣਾ ਕੇ ਆਪਾਂ ਚੁੱਕਣਾ ਹੈਗਾ, ਉਦਾਹਰਨਾਂ ਤੇ ਆਪਣੀ ਮੰਗ ਪੂਰੀ ਕਰਵਾਉਣੀ ਹੈਗੀ ਹੈ। ਜੀ ਬਿਲਕੁਲ ਡਾਕਟਰ ਗਾਂਧੀ, ਇਸੇ ਦੇ ਨਾਲ ਮੈਂ ਜਿਹੜਾ ਇਹ ਇਸ਼ੂ ਹੈਗਾ ਇਹਦੇ ਤੋਂ ਸ਼ਿਫਟ ਕਰਨ ਤੋਂ ਪਹਿਲਾਂ ਤੁਹਾਡਾ ਧੰਨਵਾਦ ਵੀ ਕਰਦੇ ਹਾਂ ਕਿ ਤੁਸੀਂ ਜਿਹੜਾ ਇਤਿਹਾਸਕ ਦਸਤਾਵੇਜ਼ ਹੈਗੇ ਆ ਉਹਨਾਂ ਨੂੰ ਵਾਪਸ ਕਰਵਾਉਣ ਦੇ ਲਈ ਜਿਹੜੀ ਇਹ ਮੰਗ ਚੁੱਕੀ ਹੈ ਉਹਦੇ ਲਈ ਅਸੀਂ ਆਪਣੇ ਅਦਾਰੇ TV84 ਵੱਲੋਂ ਵੀ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਤੇ ਨਾਲ ਹੀ ਜੇ ਅਸੀਂ ਹੁਣ ਗੱਲ ਕਰੀਏ ਹਰਜੀਤ ਸਿੰਘ ਸੱਜਣ ਦੀ ਭਾਰਤ ਫੇਰੀ ਬਾਰੇ, ਤਾਂ ਜਦੋਂ ਅਸੀਂ ਦੇਖਦੇ ਹਾਂ ਕਿ ਇੱਕ ਸਿੱਖ ਕੌਮ ਦਾ ਉਹ ਨੁਮਾਇੰਦਾ, ਇੱਕ ਉਸ ਕੌਮ ਦੇ ਵਿੱਚੋਂ ਇੱਕ ਸ਼ਖਸ ਜਿਹੜੀ ਕੌਮ ਇੱਥੇ 100 ਸਾਲ ਪਹਿਲਾਂ ਆ ਕੇ ਵਸੀ ਹੋਵੇ ਤੇ 100 ਸਾਲ ਦਾ ਜਿਹੜਾ ਇਤਿਹਾਸ ਹੈਗਾ ਬਾਹਰਲੀ ਅਮਰੀਕਾ ਕੈਨੇਡਾ ਦੀ ਧਰਤੀ ਦੇ ਉੱਪਰ, ਤਾਂ ਕਿੰਨਾ ਹਾਲਾਤਾਂ ਦੇ ਵਿੱਚੋਂ ਅੱਜ ਇੱਕ ਪਹਿਲਾ ਸਿੱਖ ਕੌਮ ਦਾ ਜਿਹੜਾ ਨੁਮਾਇੰਦਾ ਕੋਈ ਇਸ ਲੈਵਲ ਤੇ ਪਹੁੰਚਿਆ ਹੋਵੇ ਤੇ ਜਦੋਂ ਉਹ ਵਾਪਸ ਆਪਣੇ ਪੰਜਾਬ ਜਾਂਦਾ, ਆਪਣੀ ਧਰਤੀ ਤੇ ਜਾਂਦਾ, ਤਾਂ ਕਿਸ ਤਰ੍ਹਾਂ ਦੀ ਜਿਹੜੀ ਡਿਬੇਟ ਹੈਗੀ ਹੈ ਉਹ ਖੜੀ ਕਰ ਦਿੱਤੀ ਜਾਂਦੀ ਹੈ। ਤੇ ਇਹ ਸਾਰੇ ਘਟਨਾਕ੍ਰਮ ਬਾਰੇ ਜਿਸ ਹਿਸਾਬ ਨਾਲ ਬਿਆਨਬਾਜ਼ੀ ਹੋ ਰਹੀ ਹੈ ਉਹ ਕੈਪਟਨ ਅਮਰਿੰਦਰ ਸਿੰਘ ਵੱਲੋਂ ਹੋਵੇ ਜਾਂ ਕਾਂਗਰਸ ਦੇ ਜਿਹੜੇ ਹੋਰ ਲੀਡਰ ਸਾਹਿਬਾਨ ਹੈਗੇ ਆ ਉਹਨਾਂ ਵੱਲੋਂ ਹੋਵੇ, ਈਵਨ ਜਿਹੜਾ ਇੰਡੀਅਨ ਗਵਰਨਮੈਂਟ ਦਾ ਵੀ ਰਵੱਈਆ ਹੈਗਾ ਉਹ ਵੀ ਕਿਤੇ ਨਾ ਕਿਤੇ ਜਿਹੜਾ ਉਹ ਨਾ ਪੱਖੀ ਦੇਖਣ ਨੂੰ ਨਜ਼ਰ ਆਉਂਦਾ, ਜਾਂ ਕਿਤੇ ਨਾ ਕਿਤੇ ਇਹ ਸਿੱਖ ਡਾਇਸਪੋਰਾ ਦੇ ਵਿੱਚ ਜਿਹੜੇ ਬਾਹਰ ਵਸਦੇ ਹੈਗੇ ਆ ਪੰਜਾਬੀ, ਉਹਨਾਂ ਦੇ ਮਨਾਂ ਦੇ ਵਿੱਚ ਇਹ ਜ਼ਰੂਰ ਜਿਹੜਾ ਹੈਗਾ ਉਹ ਸ਼ੰਕਾ ਹੈਗਾ। ਸੋ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੀ, ਇਹ ਬੜੀ ਹੈਰਾਨੀ ਦੀ ਗੱਲ ਵੀ ਹੈਗੀ ਹੈ ਔਰ ਇੱਕ ਜੋ ਦੁਨੀਆ ਦੀਆਂ ਇੱਕ ਡਿਪਲੋਮੈਟਿਕ ਮੂਵਸ ਹੈਗੀਆਂ ਜਾਂ ਇੱਕ ਸਿਆਸੀ ਸ਼ਿਸ਼ਟਾਚਾਰ ਹੈਗਾ, ਰਾਜਨੀਤਿਕ ਸ਼ਿਸ਼ਟਾਚਾਰ ਹੈ, ਉਹਨਾਂ ਸਾਰੇ ਦੇ ਪੈਮਾਨੇ ਤੇ ਇਹ ਮਤਲਬ ਡਿਕਲੇਅਰ ਕਰਨਾ, ਮਤਲਬ ਇੱਕ ਹੁੰਦਾ ਕਿ ਮੈਂ ਨਹੀਂ ਮਿਲਣਾ, ਇਹ ਗੱਲ ਪਿੱਛੇ ਕੋਈ ਬੰਦਾ ਕਹਿ ਦੇਵੇ ਜਾਂ ਜ਼ਾਹਰ ਕਰ ਦੇਵੇ ਜਾਂ ਡਿਨਾਈ ਕਰ ਦੇਵੇ ਔਰ ਇਹ ਇਸ਼ੂ ਬਣਾਉਣਾ ਔਰ ਮੀਡੀਆ ਬਿਆਨ ਦੇਣਾ ਕਿ ਮੈਂ ਜਸਵਿੰਦਰ ਸਿੰਘ ਨੂੰ ਨਹੀਂ, ਹੋਰਾਂ ਨੂੰ ਨਹੀਂ ਮਿਲਣਾ ਹੈਗਾ ਕਿਉਂਕਿ ਉਹ ਖਾਲਿਸਤਾਨੀ ਹੈਗਾ ਹੈ, ਇਹ ਗੱਲ ਇੰਨੀ ਸਿੰਪਲ ਨਹੀਂ ਹੈਗੀ ਹੈ। ਇਟ ਮੀਨਸ ਦੇयर ਇਜ਼ ਸਮਥਿੰਗ, ਕੋਈ ਪਰਪਸ ਹੈ ਬਿਆਨ ਦੇਣ ਦਾ ਔਰ ਉਹ ਪਰਪਸ ਕੀ ਹੈ ਉਹ ਕਾਂਗਰਸ ਸਰਕਾਰ ਨੂੰ ਜਾਂ ਮਹਾਰਾਜਾ ਸਾਹਿਬ ਨੂੰ, ਮਹਾਰਾਜਾ ਪਟਿਆਲਾ ਹੋਰਾਂ ਨੂੰ, ਕੈਪਟਨ ਅਮਰਿੰਦਰ ਸਿੰਘ ਨੂੰ ਖੁਦ ਪਤਾ ਹੋਊਗਾ ਕਿ ਉਹ ਇਹਨਾਂ ਕੀ ਚੀਜ਼ ਕਰਨਾ ਚਾਹੁੰਦੇ ਨੇ। ਅਦਰਵਾਈਜ਼ ਇਕੱਲੇ ਸੱਜਣ ਸਿੰਘ ਨੂੰ ਵੀ ਗੱਲ ਨਹੀਂ, ਇੰਡੀਅਨ ਡਾਇਸਪੋਰਾ ਨੇ ਖਾਸ ਤੌਰ ਤੇ
साडे पंजाबी डायस्पोरा ने दुनिया भर विच अपनी मेहनत, अपनी जिहड़ी अपने अपने कम्मां राहीं, अपनियां तखसीतां राहीं ते अपने प्राप्तियां राहीं एक विलक्षण मतलब एक हस्ती बनाई है पंजाबी कौम की, सिख कौम की। जो मानवता इतिहास जिहड़ा हैगा है ਉਹਦੇ ਇੱਕ ਪ੍ਰਤੀਨਿਧ ਦੇ ਤੌਰ ਤੇ ਸਾਡੇ ਜਿਹੜੇ 19 MP ਨੇ ਕੈਨੇਡਾ ਦੀ ਪਾਰਲੀਮੈਂਟ 'ਚ ਔਰ ਸਾਡੇ 4 ਮੰਤਰੀ ਨੇ ਤੇ ਉਹਨਾਂ ਦਾ ਜੋ ਰਿਕਾਰਡ ਹੈਗਾ ਜਿਸ ਤਰ੍ਹਾਂ ਡੈਮੋਕ੍ਰੇਸੀ ਵਿੱਚ ਉਹਨਾਂ ਨੇ ਆਪਣੇ ਲਈ ਇੱਕ ਜਮਹੂਰੀ ਪ੍ਰਕਿਰਿਆ ਨਾਲ ਥਾਂ ਬਣਾਈ ਹੈਗੀ ਹੈ ਔਰ ਜਿੰਨਾ ਉਹ ਪੰਜਾਬ ਵਾਸਤੇ ਵੈਸੇ ਵੀ ਹਰ ਇੱਕ ਪੰਜਾਬੀ ਦੇ ਦਿਲ ਦੀ ਦਰਦ ਹੈਗਾ ਹੈ ਉਹਦੀ ਸਾਰੇ ਦੀ ਇਹਨਾਂ ਨੇ ਜਿਹੜੀ ਉਹਨਾਂ ਦੀ ਬਿਜ਼ਨਸ ਸੀਗੀ ਜਿੰਨੀ ਉਹਨੂੰ ਮਤਲਬ ਇੰਪੋਰਟੈਂਸ ਮਿਲਣੀ ਚਾਹੀਦੀ ਸੀ ਜਾਂ ਜਿੰਨਾ ਇਹ ਮਾਨਵਤਾ ਇੱਕ ਜਸ਼ਨ ਹੋਣਾ ਚਾਹੀਦਾ ਸੀਗਾ ਪੰਜਾਬੀ ਕੌਮ ਵਾਸਤੇ ਜਾਂ ਸਿੱਖ ਕੌਮ ਵਾਸਤੇ ਉਸਨੂੰ ਮਤਲਬ ਕੱਟੇ ਰੋਲਣ ਦੀ ਇੱਕ ਕੋਸ਼ਿਸ਼ ਜਿਹੜੀ ਕੀਤੀ ਗਈ ਮੈਨੂੰ ਮੇਰੀ ਸਮਝ ਤੋਂ ਬਾਹਰ ਹੈਗੀ ਜੀ ਔਰ ਮੈਨੂੰ ਇੰਨਾ ਪਤਾ ਹੈਗਾ ਇੰਨਾ ਮੈਂ ਕਹਿ ਸਕਦਾ ਕਿ ਇਹ ਇੱਕ ਸਿਆਸੀ ਭ੍ਰਿਸ਼ਟਾਚਾਰ ਦੇ ਖਿਲਾਫ ਹੈ, ਇੱਕ ਡਿਪਲੋਮੈਟਿਕ ਨੌਰਮਸ ਦੇ ਖਿਲਾਫ ਹੈ, ਦੂਜਾ ਇੱਕ ਆਮ ਮਨੁੱਖੀ ਜੋ ਇੱਕ ਸੁਭਾਅ ਹੈਗਾ ਹੈ ਉਹਦੇ ਖਿਲਾਫ ਹੈਗਾ ਹੈ। ਤੁਹਾਡੇ ਕਿਸੇ ਵਿਅਕਤੀ ਨਾਲ ਕਿੰਨੇ ਵੀ ਵਿਚਾਰਕ ਮਤਭੇਦ ਕਿਉਂ ਨਾ ਹੋਣ, ਕਿੰਨੇ ਵੀ ਸਿਆਸੀ ਤੁਹਾਡੀ ਕ੍ਰਿਤਿਕਨ ਕਿਉਂ ਨਾ ਹੋਵੇ, ਤੁਸੀਂ ਫਿਰ ਵੀ ਉਹਨੂੰ ਮਤਲਬ ਮਿਲਣਾ, ਉਹਦਾ ਵਾਰਤਾਲਾਪ ਕਰਨੀ, ਸੰਵਾਦ ਕਰਨਾ, ਇਹ ਦਰਵਾਜ਼ੇ ਕਦੇ ਵੀ ਬੰਦ ਨਹੀਂ ਕਰਦੇ ਸੀ, ਕਦੇ ਬੰਦ ਨਹੀਂ ਕਰਦੇ ਸੀ। ਵੋਲਟੇਰ ਨੇ ਕਿਹਾ ਸੀਗਾ ਕਿ ਮੈਂ ਤੁਹਾਡੇ ਵਿਚਾਰਾਂ ਨਾਲ ਬਿਲਕੁਲ ਸਹਿਮਤ ਨਹੀਂ ਹੈਗਾ ਔਰ ਮੈਂ ਬਿਲਕੁਲ ਕੱਟੜ ਵਿਰੋਧੀ ਹੈ, ਪਰ ਤੁਹਾਡੀ ਆਪਣੀ ਗੱਲ ਕਹਿਣ ਦਾ ਹੱਕ ਹੈ, ਇਹਦੀ ਮੈਂ ਆਪਣੀ ਜਾਨ ਦੀ ਬਾਜੀ ਲਾ ਕੇ ਵੀ ਰਾਖੀ ਕਰੂੰਗਾ। ਮਤਲਬ ਸੋਹਣੀਆਂ ਗੱਲਾਂ ਧਰਤੀ ਤੇ ਇੰਨੇ ਸੋਹਣੇ ਵਿਚਾਰ ਪਏ ਨੇ। ਸੋ ਇਸ ਅੱਜ ਦੇ ਸਮੇਂ 21ਵੀਂ ਸਦੀ ਜਦੋਂ ਸੰਸਾਰ ਸਾਰੇ ਮੁਲਕ ਸਾਰੀ ਦੁਨੀਆ 'ਚ ਰਾਜਸ਼ਾਹੀ ਟੁੱਟ ਕੇ ਜਾਂ ਨਿਰੰਕੁਸ਼ਵਾਦ ਹੈਗਾ ਉਹ ਟੁੱਟ ਕੇ ਜਮਹੂਰੀਅਤਾਂ ਬਹਾਲ ਹੋ ਰਹੀਆਂ ਹੈਗੀਆਂ ਔਰ ਡਾਇਲੋਗ ਦੀ ਗੱਲ ਹੋ ਰਹੀ ਹੈਗੀ ਹੈ, ਵੱਡੇ ਵੱਡੇ ਝਗੜੇ ਡਾਇਲੋਗ ਵਾਲੇ ਨਿਬੇੜੇ ਜਾ ਰਹੇ ਇਸ ਪਹਿਲਾਂ ਹੀ ਪਤਾ ਨਹੀਂ ਕੀ ਹੈਗਾ ਹੈ ਜੀ। ਬਿਲਕੁਲ ਡਾਕਟਰ ਗਾਂਧੀ, ਜਿਵੇਂ ਤੁਸੀਂ ਗੱਲ ਕੀਤੀ ਹੈ ਆਪਣੇ ਵਿਚਾਰਾਂ ਦੇ ਵਿੱਚ, ਤੁਸੀਂ ਜਿੱਥੇ ਗੱਲ ਕੀਤੀ ਹੈ ਵੀ ਇਹ ਨੋਰਮਸ ਦੇ ਜ਼ਰੂਰ ਖਿਲਾਫ ਹੈਗਾ, ਪਰ ਤੁਸੀਂ ਇੱਕ ਪਰਪਸ ਦੀ ਗੱਲ ਕੀਤੀ ਹੈ, ਤਾਂ ਜੇ ਉਸ ਪਰਪਸ ਵੱਲ ਕੇਂਦਰਿਤ ਕਰਕੇ ਅਸੀਂ ਇਹਨੂੰ ਦੇਖਣਾ ਹੋਵੇ ਤਾਂ ਜੇ ਕੈਪਟਨ ਅਮਰਿੰਦਰ ਸਿੰਘ ਦੀ ਪਹਿਲਾਂ ਜਦੋਂ ਚੋਣਾਂ ਤੋਂ ਪਹਿਲਾਂ ਉਹ ਇੱਧਰ ਕੈਨੇਡਾ, ਅਮਰੀਕਾ, ਨਾਰਥ ਅਮਰੀਕਾ ਦੇ ਦੌਰੇ ਤੇ ਆਏ ਆ ਤਾਂ ਉਦੋਂ ਉਹਨਾਂ ਦਾ ਇੱਥੇ ਵਿਰੋਧ ਹੋਇਆ ਸੀ। ਇੱਕ ਤਾਂ ਇਹ ਕਾਰਨ ਹੋ ਸਕਦਾ, ਦੂਜਾ ਇਹ ਵੀ ਹੋ ਸਕਦਾ ਵੀ ਜਿਵੇਂ ਓਨਟਾਰੀਓ ਦੇ ਵਿੱਚ ਜਿਹੜਾ ਰੈਜ਼ੋਲੂਸ਼ਨ ਪਾਸ ਕੀਤਾ ਗਿਆ 1984 ਦੇ ਸਿੱਖ ਕਤਲੇਆਮ ਨੂੰ ਨਸਲਕੁਸ਼ੀ ਵਜੋਂ ਮਾਨਤਾ ਦਿੰਦਿਆਂ, ਤਾਂ ਉਹਦੇ ਵਿੱਚ ਜਿਹੜਾ ਭਾਰਤ ਸਰਕਾਰ ਵੱਲੋਂ ਵਿਰੋਧ ਦਰਜ ਕੀਤਾ ਗਿਆ ਉਹਦੀ ਇੱਕ ਕੜੀ ਵਜੋਂ ਇਹਨੂੰ ਦੇਖਿਆ ਜਾ ਰਿਹਾ ਸਿੱਖ ਹਲਕਿਆਂ ਦੇ ਵਿੱਚ। ਤੁਸੀਂ ਇਹਦਾ ਕਾਰਨ ਕੀ ਸਮਝਦੇ ਹੋ? ਇਹ ਦੋ ਮੈਂ ਤੁਹਾਡੇ ਸਾਹਮਣੇ ਤੁਹਾਡੇ ਨਾਲ ਗੱਲ ਕਰ ਰਿਹਾ ਤਾਂ ਮੇਰੇ ਜ਼ਿਹਨ ਦੇ ਵਿੱਚ ਹੈਗੇ ਆ, ਜਾਂ ਕੋਈ ਹੋਰ ਵੀ ਤੁਸੀਂ ਦੇਖਦੇ ਹੋ ਕਿ ਕੋਈ ਤੀਜਾ ਜਾਂ ਚੌਥਾ ਕੋਈ ਹੋਰ ਕਾਰਨ ਵੀ ਇਹਦਾ ਹੋ ਸਕਦਾ ਹੈ? ਦੇਖੋ ਜੀ, ਜੇਕਰ ਇਹ ਮੁੱਖ ਮੰਤਰੀ ਪੰਜਾਬ ਨੂੰ ਜੋ ਵਿਰੋਧ ਦਾ ਸਾਹਮਣਾ ਕਰਨਾ ਪਿਆ ਉੱਥੇ, ਜਿਹੜਾ ਕਿ ਕੈਨੇਡੀਅਨ ਸਰਕਾਰ ਕਹਿੰਦੀ ਕਿ ਸਾਡੇ ਸਕੂਲਾਂ ਦੇ ਸਾਡੇ ਕਾਨੂੰਨ ਹੈਗਾ ਕਿ ਬਾਹਰੋਂ ਆ ਕੇ ਕੋਈ ਇਸ ਤਰ੍ਹਾਂ ਨਹੀਂ ਕਰ ਸਕਦਾ ਹੈਗਾ ਹੈ, ਜੇਕਰ ਉਹੀ ਇਕੱਲਾ ਕਾਰਨ ਹੈਗਾ ਤਾਂ ਵੀ ਇਹ ਸਫੀਸ਼ੀਐਂਟ ਨਹੀਂ ਬਲਕਿ ਬੇਹੂਦਾ ਹੈਗਾ, ਕਿਉਂਕਿ ਇਹ ਸਿਰਫ ਇੰਨੇ ਕਾਰਨ ਕਰਕੇ, ਸਿਰਫ ਇਹ ਮਹਿਜ ਇਸ ਕਾਰਨ ਕਰਕੇ ਜਿਹਦੇ ਵਾਸਤੇ ਸੰਜਰ ਸਿੰਘ ਹੋਣੀ ਮਤਲਬ ਇੱਕ ਬਤੌਰ ਮੰਤਰੀ, ਰੱਖਿਆ ਮੰਤਰੀ ਕੈਨੇਡਾ, ਉਹ ਜ਼ਿੰਮੇਵਾਰ ਨਹੀਂ ਸੀਗੇ। ਉੱਥੇ ਦੀ ਉੱਥੇ ਕਾਨੂੰਨ, ਉੱਥੇ ਦਾ ਸੰਵਿਧਾਨ ਜ਼ਿੰਮੇਵਾਰ ਹੈਗਾ ਹੈ ਤੇ ਉਹ ਤਾਂ ਮਤਲਬ ਬਿਲਕੁਲ ਨਜਾਇਜ਼ ਹੈਗਾ। ਜੋ ਕਾਰਨ ਹੈਗਾ ਹੈ ਤਾਂ ਬਿਲਕੁਲ ਵਿਰੋਧਤਾ ਹੈਗਾ ਹੈ ਤੇ ਉਹ ਸਟੈਂਡਰਡ ਦਾ ਕਾਰਨ ਨਹੀਂ ਹੈਗਾ ਹੈ। ਇਸ ਤਰ੍ਹਾਂ ਪਬਲਿਕਲੀ ਜਨਤਕ ਤੌਰ ਤੇ ਇਸ ਗੱਲ ਨੂੰ ਮਤਲਬ ਸਾਲਣਾ ਕਿ ਮੈਂ ਉਹਨੂੰ ਨਹੀਂ, ਮੈਂ ਸੱਚਾ ਪੈਨਸ਼ਨ ਨਹੀਂ ਮਿਲ ਜਾ ਰਿਹਾ, ਇਹ ਕੈਪਟਨ ਮੁੱਖ ਮੰਤਰੀ ਪੰਜਾਬ ਹੋਰਾਂ ਨੇ ਇਹ ਠੀਕ ਨਹੀਂ ਕੀਤਾ ਹੈਗਾ। ਇਹਦੇ ਨਾਲ ਮਤਲਬ ਮੈਂ ਕਹਿੰਦਾ ਉਹਨਾਂ ਦਾ ਆਪਣਾ ਜਿਹੜਾ ਸਿਆਸੀ ਕੱਦ ਹੈਗਾ ਹੈ, ਜਿਹੜੀ ਇੱਕ ਸ਼ਖਸੀਅਤ ਦਾ ਜੋ ਬੜਪਣ ਹੋਣਾ ਹੁੰਦਾ ਹੈਗਾ, ਲਾਰਜਨੈਸ ਆਫ ਮਾਈਂਡ, ਜਿਸਦੇ ਦੀ ਵਿਸ਼ਾਲਤਾ ਜਿਹੜੀ ਹਰ ਸਿਆਸਤਦਾਨ ਚਾਹੀਦੀ ਹੈ। He has behaved like a politician, not like a statesman. ਉਹਨਾਂ ਇੱਕ ਰਾਜਨੇਤਾ ਦੇ ਤੌਰ ਤੇ ਨਹੀਂ, ਇੱਕ ਸਿਆਸਤਦਾਨ ਦੇ ਤੌਰ ਤੇ ਰੈਕਟ ਕੀਤਾ ਹੈ। ਜੇ ਉਹਨਾਂ ਨੇ ਇਸ ਤਰ੍ਹਾਂ ਰੈਕਟ ਕੀਤਾ ਕਿ ਫਿਰ ਉਸ ਘਟਨਾ ਕਰਕੇ ਤੂੰ ਮੈਨੂੰ ਕਿਹਾ ਸੀਗਾ, ਮੈਂ ਹੁਣ ਤੈਨੂੰ ਦੱਸਦਾ ਜੋ ਸੁਭਾਅ ਹੈ ਕਿ ਮੇਰਾ ਪੰਜਾਬੀਆਂ ਦਾ ਜੇ ਇਹ ਨਜ਼ਰੀਆ ਹੈਗਾ ਤਾਂ ਇਹ ਨੌਨ ਸਟੇਟਸਮੈਨ ਐਟੀਟਿਊਡ ਹੈਗਾ। ਇਹ ਇੱਕ ਰਾਜਨੇਤਾ ਦਾ ਨਹੀਂ ਬਲਕਿ ਇੱਕ ਸਿਆਸੀ ਹਲਕਾ ਸਿਆਸੀ ਪ੍ਰਤੀਕਰਮ ਹੈਗਾ, ਕਿਸੇ ਦੀ ਏਦਾਂ ਦੀ ਨਿੱਕੀ ਮੋਟੀ ਜੋ ਕਰਪਸ਼ਨ ਹੈਗੀ ਉਹਦੇ ਵਾਸਤੇ। ਦੂਜੀ ਗੱਲ ਅੰਟਾਰੀਓ ਰਾਜ ਦੀ ਜਿਹੜੀ ਅਸੈਂਬਲੀ ਹੈਗੀ ਹੈ ਉਹਦੇ ਵੱਲੋਂ ਜਿਹੜਾ ਮਤਾ ਪਾਸ ਕੀਤਾ ਗਿਆ, ਇਹ ਕੋਈ ਨਵੀਂ ਗੱਲ ਨਹੀਂ ਹੈਗੀ ਹੈ। ਦੁਨੀਆ ਭਰ 'ਚ
ये कनेडा की सरकार कामागाटू बारे वास्ते माफी मंग सकती है, ये अमरीका की सरकार अमरीका के मूल सिंधे रैंकिंग हुई जातियों वास्ते माफी मंग सकती है, ये आस्ट्रेलिया का पार्लीमेंट ਜਿਹੜੇ ਆਸਟ੍ਰੇਲੀਆ ਦੇ ਮੂਲ ਆਸਟ੍ਰੇਲੀਅਨ ਸੀਗੇ ਜਿਹੜੇ ਉੱਥੋਂ ਦੇ ਮਤਲਬ ਬੰਦੇ ਸੀਗੇ ਉਹਨਾਂ ਦੇ ਨਾਲ ਹੋਏ ਅਤਿਆਚਾਰਾਂ ਵਾਸਤੇ ਮਾਫੀ ਮੰਗ ਸਕਦੀ ਹੋਈ ਹੈ। ਤਾਂ ਇੱਕ ਤਾਂ ਹਿੰਦੁਸਤਾਨ ਦੀ ਸਰਕਾਰ ਨੇ ਹੁਣ ਤੱਕ ਹਿੰਦੁਸਤਾਨ ਚਾਹੇ ਉਹ ਗੁਜਰਾਤ ਹੋਵੇ, ਚਾਹੇ ਉਹ ਅੰਮ੍ਰਿਤਸਰ ਹੋਵੇ, ਚਾਹੇ ਉਹ ਦਿੱਲੀ ਹੋਵੇ, ਉੱਥੇ ਜੋ ਜਾਤੀਆਂ ਹੋਈਆਂ, ਚਾਹੇ ਹੋਰ ਵੱਖ-ਵੱਖ ਥਾਵਾਂ ਤੇ ਜੋ ਹਜ਼ਾਰਾਂ ਮੁਸਲਿਮ ਜਾਂ ਹੋਰ ਘੱਟ ਗਿਣਤੀਆਂ ਜਾਂ ਦਲਿਤ ਜਾਂ ਹੋਰ ਲੋਕ ਮਰੇ ਨੇ ਨਜਾਇਜ਼ हिंदुस्तानी सरकार या फौज के जो एक अतिक्रमण होए ने उन्होंने वास्ते इन्होंने आप नहीं माफी मंगी, इन्होंने कल्चर है नहीं, इन्होंने कल्चर का हिस्सा है नहीं हिंदुस्तान का, तो घट्टो घट्ट दुनिया भर च एक कितने भी मतलब बहुत सारी थावां आप देख रहे हैं कि जापान अमरीका ने जापान तो भी माफी मंगी है एटमाबाद से, चाहे वो किन्नी भी हो, मैं समझा कि एक फॉर्मल क्यों ना हो, पर एक जे संसार च एक मनुखवादी दृष्टिकोण जाग रहा है, एक रिमोर्स का एक पछतावे का, वो आने वाली पीढ़ी को असल भी सिखा रहा, आने वाली नस्लों को सिखा रहा, हो दुनिया को सिखा रहा कि साढ़े को हिस्टोरिकल गलतियां हुई मतलब के वास्ते रिपीट नहीं होनी चाहिए। तो ये मैं कहना ये कारण है, होर भी माड़ा है, होर भी माड़ी गल है, बजाय ये कि खुद हिंदुस्तान जिदा की रीत हो रवायत हो इदा के एटीट्यूड हो सरकारों के, तो जे किसी सूबे की सरकार किसी देश की राज सरकार ने ये मता पास किया है, इसका जो स्वागत किया जाना चाहिए, इन मतलब हिंदुस्तान च भी मांग उठी है कि हिंदुस्तान च भी सरकार को बहुत देर पहला करना चाहिए, नहीं किया तो हुण कर लैन, कला साडे वास्ते नहीं हिंदुस्तान के कोने कोने, चाहे वो नॉर्थ ईस्ट हो, चाहे वो कश्मीर हुई वड्डियां जातियां हो जिथे वड्डी पद्धर से उत्थे मतलब हिंदुस्तानी फौज वालों कटाइयां हुई हो, मतलब जातियां हुई हो, चाहे वो पंजाब हो जिथे भी मतलब हिंदुस्तान की केंद्र वालों या हिंदुस्तान की फौज वालों जातियां हुई हो, एक फिरके बहुत गिनती फिरके घट गिनती फिरकियां वाल बड़ जातां वालों छोटिया जात के लोगों वाल, तो वास्ते माफी मंगने की जी रवायत हैगी है, एक शानदार रवायत हैगी है। आने वाली पीढ़ियों नस्ल से सिक्ख्या आने वाली पीढ़ियों तो एक सिक्ख्या देने वाली गल हैगी है, पछतावे वाली गल या माफी मंगने वाली गल एक बड़ी महान उच्ची डेमोक्रेटिक रवायत हैगी है। इसका पंजाब ये वास्ते जो किया है कैप्टन साहब ने, तो होर भी मैं समझदा माड़ी गल हैगी है। जी बिल्कुल डॉक्टर गांधी, हुण असीं अगले टॉपिक वल चलदे हां। कैप्टन अमरिंदर सिंह वल्लों नरेंद्र मोदी नाल मुलाकात करदਿਆਂ पिछले दिनी ਮੰਗ ਕੀਤੀ ਗਈ ਹੈ ਕਿ ਜਿਹੜੀ ਪੰਜਾਬ ਦੇ ਵਿੱਚ ਵਾਧੂ ਬਿਜਲੀ ਹੈਗੀ ਹੈ ਕਰੀਬ 1000 ਮੈਗਾਵਾਟ ਦੀ ਫਿਗਰ ਆਉਂਦੀ ਹੈ ਜੋ ਕੈਪਟਨ ਸਾਹਿਬ ਨੇ ਕੋਟ ਕੀਤੀ ਹੈ ਕਿ ਉਹ ਪਾਕਿਸਤਾਨ ਜਾਂ ਫਿਰ ਨੇਪਾਲ ਨੂੰ ਪੰਜਾਬ ਵੇਚੇ, ਇਹਦੇ ਨਾਲ ਆਰਥਿਕ ਤੌਰ ਤੇ ਪੰਜਾਬ ਨੂੰ ਜਿਹੜਾ ਹੈਗਾ ਉਹ ਫਾਇਦਾ ਹੋਊਗਾ। ਸੋ ਜਿੱਥੇ ਮਤਲਬ ਤੁਹਾਡਾ ਇਹਦੇ ਤੇ ਕੀ ਸਟੈਂਡ ਹੈਗਾ, ਤੁਸੀਂ ਕੀ ਸਮਝਦੇ ਹੋ ਕਿ ਕਿੰਨਾ ਕੁ ਫਾਇਦਾ ਹੋ ਸਕਦਾ ਤੇ ਕਿੰਨੀ ਕੁ ਸਰਪਲਸ ਬਿਜਲੀ ਹੈਗੀ ਹੈ ਪੰਜਾਬ ਕੋਲ? ਉਹਦੇ ਨਾਲ ਨਾਲ ਤੁਹਾਨੂੰ ਲੱਗਦਾ ਵੀ ਜਿਹੜਾ ਭਾਰਤ ਸਰਕਾਰ ਦਾ, ਜਿੱਥੇ ਅਸੀਂ ਹੁਣੇ ਪਿਛਲੇ ਟੌਪਿਕ ਦੇ ਵਿੱਚ ਉਹਨਾਂ ਦੀ ਮਾਨਸਿਕਤਾ ਦੀ ਜਾਂ ਕਲਚਰ ਦੀ ਗੱਲ ਕੀਤੀ ਹੈ ਕਿ ਇਹ ਦੇਖਦਿਆਂ ਹੋਇਆ ਜਿੱਦਾਂ ਦੀ ਸਿਚੁਏਸ਼ਨ ਪਾਕਿਸਤਾਨ ਦੇ ਨਾਲ ਬਣੀ ਹੋਈ ਹੈ, ਇਹ ਸੰਭਵ ਹੈਗਾ ਪ੍ਰੈਕਟੀਕਲੀ ਜਾਂ ਉਹ ਅਲਾਓ ਕਰਨਗੇ, ਕੇਂਦਰ ਸਰਕਾਰ ਅਲਾਓ ਕਰੇਗੀ? प्रैक्टिकल होना होर गल है, संभव होना होर गल है, डिमांड करना या अपना नजरिया रखना ये बिल्कुल वक्री गल है जी। कैप्टन साहब ने जो ये कहा कि सानू पाकिस्तान और नेपाल सानू बिजली बेच के पंजाब का जो माली स्रोत है उन्होंने खजाना साडी है उन्होंने करने की इजाजत देनी चाहिए ताकि असीं पंजाब वास्ते कल्याणकारी जो काम है कर सकीए। ये बिल्कुल सजायज की मंग हैगी है। मैं कहना कि ये राज्यों का अधिकार होना चाहिए है। पंजाब के सबसे संकट का शिकार है जिमें पंजाब की सेहत, पंजाब की विद्या, पंजाब की इंडस्ट्री और जो पंजाब का वातावरण, पंजाब हर थां पंजाब मतलब बहुत पछड़ चुका है। वो सूबा जो हिंदुस्तान के नंबर से जाके तिलक के सारे जो मनुखी विकास के मापदंड ने सूचक ने उन्होंने 25 नंबर से जाके तिलक के जाके गया है। कलगी मतलब बिल्कुल रुड़ी हुई है। ये इस कर्जी में मुड़ के पंजाब के सिर से सजाना है। तो वास्ते आर्थिकता इकॉनमी रिसोर्स भी बहुत इंपॉर्टेंट चीज़ है। साढ़े को रिसोर्स एक पानी का है, एक सारा पानी जो लुटिया गया पिछले 70 साल 60 साल तो जो राजस्थान जो
ਦਿੱਤਾ ਗਿਆ, ਜੋ ਦਿੱਲੀ ਨੂੰ ਦਿੱਤਾ ਗਿਆ, ਜੋ ਹਰਿਆਣਾ ਦਿੱਤਾ ਗਿਆ, ਜਿਹੜੇ ਕਿ ਬਿਲਕੁਲ ਗੈਰ ਤਟਵਰਤੀ ਰਾਜ ਹੈਗੇ, ਨੌਨ ਰਿਪੇਰਿੰਗ ਰਾਜ ਹੈਗੇ, ਉਹਨਾਂ ਨੂੰ ਸਾਨੂੰ ਇੱਕ ਮੁਆਵਜ਼ਾ ਮਿਲੇ ਜਿਹੜਾ ਕਿ 14.5 ਲੱਖ ਕਰੋੜ ਬਣਦਾ ਹੈਗਾ, ਸਾਨੂੰ ਕਿਸ਼ਤ ਵਾਈਜ਼ ਮੁਆਵਜ਼ਾ ਦੇਣ। ਦੂਜਾ ਜਿਹੜੇ ਪੰਜਾਬ ਦਾ ਹੱਕ ਬਣਦਾ ਹੈਗਾ, ਔਰ ਪੰਜਾਬ ਕੋਲ ਜਿਹੜੇ ਰਿਸੋਰਸਿਸ ਹੈਗੇ ਔਰ ਪੰਜਾਬੀ ਬੜੇ ਮਿਹਨਤੀ ਹੈ, ਬੜੇ ਐਡਵੈਂਚਰ ਵਾਲੇ ਹੈਗੇ ਹੈ, ਬੜੇ ਉਦਮੀ ਨੇ ਔਰ ਬੜੇ ਮਤਲਬ ਇੱਕ ਤਜਰਬੇ ਕਰਨ ਦਾ ਮਤਲਬ ਨਵੇਂ ਐਕਸਪੈਰੀਮੈਂਟ ਕਰਨ ਦਾ ਪੰਜਾਬੀਆਂ ਨੂੰ ਬੜਾ ਇੱਕ ਪੂਰੀ ਇੱਕ ਲਗਨ ਹੈਗੀ ਹੈ। ਔਰ ਪੰਜਾਬੀਆਂ ਨੇ ਸਿੱਧ ਕਰਕੇ ਦਿਖਾਇਆ ਹਰ ਇਨਕਲਾਬ ਰਾਹੀਂ ਤੇ ਹੋਰ ਦੂਜੇ ਜਿੰਨੀ ਵੀ ਤਕਨੀਕੀ ਟੈਕਨੋਲੋਜੀ ਆਈ ਹੈਗੀ ਉਹਨੂੰ ਅਪਣਾਉਣ ਦੇ ਮਾਮਲੇ ਵਿੱਚ। ਤੇ ਮੈਂ ਤਾਂ ਇਹ ਮੰਗ ਕੀਤੀ ਹੈ, ਜਿਹੜਾ ਪਰ ਜਾਣ ਵੀ ਆਇਆ ਹੈਗਾ, ਕਿ ਇਕੱਲਾ ਬਿਜਲੀ ਦੀ ਗੱਲ ਨਹੀਂ ਹੈਗੀ ਹੈ, ਪੰਜਾਬ ਨੂੰ ਸੈਂਟਰਲ ਏਸ਼ੀਆ ਨਾਲ, ਪੰਜਾਬ ਨੂੰ ਜਿਹੜੇ ਗਲਫ ਕੰਟਰੀਜ਼ ਇਹਨਾਂ ਨਾਲ ਤੇ ਸਾਰੇ ਯੂਰਪ ਨਾਲ ਵੀ ਸਾਨੂੰ ਜਿਹੜਾ ਆਪਣਾ ਵਪਾਰ ਹੈਗਾ ਜਾਂ ਸਾਨੂੰ ਆਪਣੀਆਂ ਵਸਤਾਂ ਹੈਗੀਆਂ ਜਿਹਨਾਂ ਵਾਸਤੇ ਪੰਜਾਬ ਜਾਣਿਆ ਜਾਂਦਾ ਹੈਗਾ, ਉਹਨਾਂ ਦੀ ਭੇਜਣ ਦੀ ਸਾਨੂੰ ਇਜਾਜ਼ਤ ਹੋਵੇ। ਔਰ ਜਿਹੜੇ ਸਾਡੇ ਦੋਨੋਂ ਏਅਰਪੋਰਟ ਨੇ, ਅੰਮ੍ਰਿਤਸਰ ਦਾ ਏਅਰਪੋਰਟ ਤੇ ਸਾਡੇ ਚੰਡੀਗੜ੍ਹ ਦਾ ਏਅਰਪੋਰਟ, ਇਹਨਾਂ ਨੂੰ ਸੱਚਮੁੱਚ ਇਹਨਾਂ ਨੂੰ ਇੰਟਰਨੈਸ਼ਨਲ ਏਅਰਪੋਰਟ ਬਣਾਏ ਜਾਣ। ਅਜੇ ਰਸਮੀ ਏਅਰਪੋਰਟ ਨੇ ਇਹ, ਇੱਥੇ ਕੋਈ ਖਾਸ 1 ਜਾਂ 2 ਜਾਂ 3 ਕਰਕੇ ਕੋਈ ਰਾਸ਼ਟਰੀ ਉਡਾਨਾਂ ਨਹੀਂ ਹੈਗੀਆਂ, ਤਾਂ ਕਿ ਅਸੀਂ ਜੇ ਸਾਡੇ ਇਹ ਏਅਰਪੋਰਟ ਰੋਜ਼ ਇੱਥੋਂ ਯੂਰਪ ਨੂੰ, ਗਲਫ ਨੂੰ, ਸੈਂਟਰਲ ਏਸ਼ੀਆ ਨੂੰ ਜਾਂ ਬਾਕੀ ਜਿਹੜੀਆਂ ਸਾਨੂੰ ਉਡਾਨਾਂ ਉੱਡਦੀਆਂ ਨੇ, ਤਾਂ ਪੰਜਾਬ ਨੂੰ ਅਸੀਂ ਜਿਹੜੇ ਸਾਡਾ ਪੰਜਾਬ ਦਾ ਖੇਤੀ ਚੱਕਰ ਹੈਗਾ, ਜਿਹੜਾ ਫਸਲੀ ਚੱਕਰ ਹੈਗਾ, ਜਿਹੜਾ ਬਦਲਾਅ ਦੀ ਮੰਗ ਕਰਦਾ, ਜਿਵੇਂ ਸਾਡੀ ਪੰਜਾਬ ਦੀ ਧਰਤੀ, ਹਵਾ ਤੇ ਪਾਣੀ ਤਿੰਨਾਂ ਨੂੰ ਸੱਤਿਆਨਾਸ਼ ਕਰ ਦਿੱਤਾ। ਅਸੀਂ ਉਹ ਫਸਲੀ ਚੱਕਰ ਨੂੰ ਬਦਲਣਾ ਚਾਹੁੰਦੇ ਹਾਂ। ਅਸੀਂ ਫਲ, ਸਬਜ਼ੀਆਂ ਤੇ ਫੁੱਲਾਂ ਦੀ ਕਾਸ਼ਤ ਤੇ ਆਉਣਾ ਚਾਹੁੰਦੇ ਹੈਗੇ। ਅਸੀਂ ਆਰਗੈਨਿਕ ਖੇਤੀ, ਜੈਵਿਕ ਖੇਤੀ ਕਰਨਾ ਚਾਹੁੰਦੇ ਹਾਂ। ਅਸੀਂ ਪੰਜਾਬ ਨੂੰ ਆਉਣ ਵਾਲੀ ਨਸਲਾਂ ਵਾਸਤੇ, ਪੰਜਾਬ ਨੂੰ ਬਚਾਉਣਾ ਚਾਹੁੰਦੇ ਹੈਗੇ। ਤਾਂ ਸਾਨੂੰ ਐਡੇ ਬੜੇ ਮਹਾਨ ਮਨੁੱਖੀ ਕਾਰਜ ਵਾਸਤੇ, ਪੰਜਾਬੀ ਕਾਰਜ ਵਾਸਤੇ ਸਾਨੂੰ ਛੁੱਟੀ ਦਿੱਤੀ ਜਾਵੇ। ਔਰ ਸਾਡਾ ਹੱਕ ਬਣਦਾ ਪੰਜਾਬੀ ਕੌਮ ਦਾ ਜੋ ਘਾਣ ਕਰ ਦਿੱਤਾ ਇਹਨਾਂ ਨੇ ਜੀ, ਬਹੁਤ ਮਤਲਬ ਨਾ ਪੰਜਾਬ ਵਿਲੱਖਣ ਚੀਜ਼ ਸੀ ਦੁਨੀਆ ਵਿੱਚ ਹੀ, ਬਹੁਤ ਦੂਰ ਤੱਕ ਫੈਲਿਆ ਸੀਗਾ ਜੀ। ਪਾਕਿਸਤਾਨ ਦੀ ਪਹਿਲਾਂ ਸਾਡੇ ਮੁਸਲਮਾਨ ਭਰਾ ਉਹ ਸਭ ਵੱਖਰੇ ਹੋਏ ਆ, ਪਾਕਿਸਤਾਨੀ 2 ਪੰਜਾਬ, ਲਹਿੰਦਾ ਪੰਜਾਬ ਤੇ ਚੜ੍ਹਦਾ ਪੰਜਾਬ, ਤੇ ਚੜ੍ਹਦੇ ਪੰਜਾਬ 'ਚ ਜੋ ਮਤਲਬ ਜੋ ਕੁਛ ਹੋਇਆ ਹੈਗਾ ਪਿਛਲੇ 17 ਸਾਲਾਂ ਜੋ ਬੇਇਨਸਾਫੀਆਂ ਧੱਕੇ ਹੋਏ, ਸਾਡੇ ਪਾਣੀਆਂ ਦੇ ਤੋਂ ਲੈ ਕੇ, ਸਾਡੇ ਧਾਰਮਿਕ ਥਾਵਾਂ ਤੋਂ ਲੈ ਕੇ, ਸਾਡੇ ਜੋ ਮੈਂ ਕਹਿੰਦਾ ਉਹਦੀ ਗਿਣਤੀ ਚਾਹੇ ਸਾਡੇ ਪੰਜਾਬੀ ਬੋਲਦੇ ਲੱਖ ਸੀ, ਚਾਹੇ ਸਾਨੂੰ ਭਾਸ਼ਾ ਦੇ ਆਧਾਰ ਤੇ ਸੂਬਾਈ ਪੁਲਿਸ ਨੂੰ ਗਠਨ ਕਰਨਾ ਸੀਗਾ। ਬਸ ਜੋ ਕੁਛ ਹੋਇਆ ਉਹ ਬੜਾ ਲੰਮਾ ਚੌੜਾ ਚੈਪਟਰ ਵਿਚਾਰਾ ਨਹੀਂ ਜਾਂਦਾ। ਹੁਣ ਜੋ ਪੰਜਾਬ ਸਾਡੇ ਤੋਂ ਬਚਿਆ ਹੋਇਆ, ਇੱਛਾ ਤਾਂ ਮੇਰੀ ਇਹ ਹੈ ਕਿ ਮੇਰੀ ਜ਼ਿੰਦਗੀ ਜੀਵਨ ਨਾ ਹੋਵੇ, ਸਾਡੀ ਆਉਣ ਵਾਲੀਆਂ ਨਸਲਾਂ ਸਾਰਾ ਪੰਜਾਬ ਇਕੱਠਾ ਮੁੜ ਕੇ ਇੱਕ ਵਾਰ ਦੇਖਣ। ਇਹ ਸਾਡੇ ਜਿਹੜੇ ਗੁਰਪੁਰਬ ਹੈ, ਦੀਵਾਲੀਆਂ ਹੈ, ਸਾਡੀਆਂ ਈਦਾਂ ਹੈਗੀਆਂ, ਸਾਡੇ ਬੁੱਢੇ ਸ਼ਾਹ, ਸਾਡੇ ਨਾਨਕ, ਸਾਡੇ ਵਾਰਿਸ ਸ਼ਾਹ, ਸਾਡੇ ਮਤਲਬ ਜੋ ਵੀ ਸਾਡੇ ਹੀਰ ਰਾਂਝੇ, ਸਾਰਾ ਕੁਛ ਪੰਜਾਬ ਨੂੰ ਵੀ ਮੁੜ ਕੇ ਦੁਨੀਆ 'ਚ ਆਵਾਜ਼ ਗੂੰਜੇ। ਤੇ ਪੰਜਾਬ ਬੜੀ ਸ਼ਕਤੀਸ਼ਾਲੀ ਕੌਮ ਹੈ ਜੀ, ਪੰਜਾਬ ਬੜੀ ਵਿਲੱਖਣ ਕੌਮ ਹੈ, ਦੁਨੀਆ ਦੀਆਂ ਮਹਾਨ ਕੌਮਾਂ 'ਚ ਹੈਗੀ ਹੈ ਜੀ। ਵਧੀਆ ਮਤਲਬ ਬਹੁਤ ਸ਼ਾਨਦਾਰ ਸਾਡਾ ਵਿਰਸਾ, ਸਾਡਾ ਇਤਿਹਾਸ ਹੈਗਾ ਹੈ। ਪੰਜਾਬ ਨੇ ਬਹੁਤ ਕੁਛ ਪੈਦਾ ਕੀਤਾ, ਬਹੁਤ ਵਿਚਾਰਕ ਪੈਦਾ ਕੀਤੇ, ਗੁਰੂ ਸਾਹਿਬਾਨ ਤੋਂ ਲੈ ਕੇ ਯੋਧੇ ਪੈਦਾ ਕੀਤੇ, ਭਗਤ ਸਾਹਿਬ ਪੈਦਾ ਕੀਤੇ, ਗਦਰੀ ਬਾਬੇ ਪੈਦਾ ਕੀਤੇ। ਪੰਜਾਬ 'ਚ ਬੜਾ ਇੰਟਲੈਕਟ ਹੈਗਾ ਜੀ, ਬੜੀ ਬੌਧਿਕ, ਬੜੀ ਸੰਪਦਾ ਪੰਜਾਬ 'ਚ ਕਦੇ ਘਾਟ ਨਹੀਂ ਰਹੀ ਜੀ। ਉਹ ਪੰਜਾਬ ਵਾਲੀ ਨੇ ਰੋਲ ਕੇ ਰੱਖਤਾ ਸਮੇਂ ਦੀਆਂ ਚਾਲਾਂ ਨੇ, ਸਰਕਾਰਾਂ ਦੀਆਂ ਚਾਲਾਂ ਨੇ ਤੇ ਸਾਮਰਾਜਵਾਦ ਨੇ। ਤੇ ਇੱਛਾ ਤਾਂ ਇਹ ਹੈਗੀ ਹੈ ਜੀ, ਪਰ ਘੱਟੋ ਘੱਟ ਜੋ ਪੰਜਾਬ ਦੀ ਸਮੱਸਿਆ ਹੈਗੀ ਹੈ, ਪੰਜਾਬ ਜਨਰਲ ਦਾ ਫਸਿਆ, ਆਰਥਿਕ ਜਨਰਲ ਫਸਿਆ ਹੋਇਆ, ਉਸ ਦੇ ਵਾਸਤੇ ਜ਼ਰੂਰੀ ਹੈ ਕਿ ਸਾਰੇ ਪੰਜਾਬੀ ਇਹ ਮੰਗ ਕਰਨ ਕਿ ਨੰਬਰ 1 ਸਾਨੂੰ ਪਾਕਿਸਤਾਨ ਨਾਲ ਸਾਨੂੰ ਸ਼ਾਂਤੀ ਚਾਹੀਦੀ ਹੈਗੀ ਹੈ, ਸਾਨੂੰ ਚਾਹੀਦੀ ਹੈਗੀ ਹੈ ਕਿ ਸਾਨੂੰ ਵਾਘਾ ਬਾਰਡਰ ਰਾਹੀਂ ਸਾਨੂੰ ਪੰਜਾਬੀਆਂ ਨੂੰ ਪੰਜਾਬੀ ਵੀ ਹਿੰਦੁਸਤਾਨ ਦੀ ਸਰਕਾਰ ਵੀ ਕਰੇ ਜੋ ਚਾਹੁੰਦੀ ਹੈ, ਪਰ ਘੱਟੋ ਘੱਟ ਸਾਨੂੰ ਪੰਜਾਬੀਆਂ ਨੂੰ ਜਿਹੜੀ ਨਾ ਸਿਰਫ ਵਪਾਰ ਦੀ ਬਲਕਿ ਵੈਸੇ ਹੀ ਸਾਨੂੰ ਆਪਣੀ ਸਮਾਜ ਧਾਰਨ ਦੀ ਜਾਂ ਆਪਣੀ ਆਉਣ ਜਾਣ ਦੀ ਭਾਈਚਾਰਕ ਸਾਂਝ ਨੂੰ ਅੱਗੇ ਤੋਰਨ ਦੀ ਜਿਹੜੀ ਇਜਾਜ਼ਤ ਹੋਣੀ ਚਾਹੀਦੀ ਹੈਗੀ ਹੈ। ਇਹ ਸਰਕਾਰਾਂ ਨੂੰ ਮੰਗ ਕਰਨੀ ਚਾਹੀਦੀ ਹੈ। ਅੰਡਰ ਫੈਡਰਲ ਸਿਸਟਮ ਇਹ ਅਲਾਉਡ ਹੈ ਬਹੁਤ ਸਾਰੇ ਮੁਲਕਾਂ 'ਚ ਜੀ। ਸਾਡੇ ਕੋਲ ਨੁਮਾਇੰਦੇ ਆ ਗਏ ਨੇ, ਅਮਰੀਕਨ ਸਟੇਟ ਤੇ ਯੂਨੀਵਰਸਿਟੀ ਦੇ ਆ ਗਏ ਨੇ, ਉਹ ਰਾਜ ਸਰਕਾਰਾਂ ਨੂੰ ਹਫ਼ਤੇ ਕਰਕੇ ਡਰਦੇ ਨੇ। ਇੱਥੇ ਹਿੰਦੁਸਤਾਨ 'ਚ ਵੀ ਪਹਿਲਾਂ ਬਾਦਲ ਸਾਹਿਬ ਵੀ ਜਾ ਕੇ ਆਏ ਨੇ, ਮਹਾਰਾਜਾ ਕੈਪਟਨ ਵੀ ਜਾ ਕੇ ਆਏ ਨੇ। ਪਹਿਲਾਂ ਜਦੋਂ ਮਾਹੌਲ ਠੀਕ ਸੀਗਾ ਤਾਂ ਬਹੁਤ ਕੁਛ ਅਸੀਂ ਪੰਜਾਬੀਆਂ ਨੇ ਇੱਕ ਦੂਜੇ 'ਚ ਆਪਾਂ ਗਏ ਹੋਏ ਹਾਂ, ਕਬੱਡੀ ਕੱਪ ਦੇ ਰਹੇ ਨੇ ਤੇ ਕਹਿੰਦੇ ਉਦਾਂ ਮੁੜ ਕੇ ਮਾਹੌਲ ਹੋਵੇ ਔਰ ਸਾਡਾ ਵਪਾਰ ਵੀ ਖੁੱਲੇ
ਸਾਡਾ ਆਉਣ ਜਾਣ ਵੀ ਖੁੱਲੇ ਕੁਛ ਹੱਦ ਤੱਕ ਸਾਨੂੰ ਜਿਹੜੀਆਂ ਇਤਿਹਾਸਕ ਰਚਨਾ ਹੈਗੀਆਂ ਉਹ ਵੀ ਘਟਣ ਤੇ ਸਾਡੀ ਅਸੀਂ ਵਪਾਰਕ ਤੌਰ ਤੇ ਵੀ ਅੱਜ ਦੀ ਦੁਨੀਆ ਵਿੱਚ ਹਰ ਪਾਸੇ ਇੱਕ ਵਪਾਰਕ ਜਿਹੜਾ ਮਾਧਿਅਮ ਹੈ ਜਿਸ ਤਰ੍ਹਾਂ ਜਿਹੜੀ ਕੌਮਾਂ ਹੈਗੀਆਂ ਉਹ ਤਰੱਕੀ ਕਰ ਸਕਦੀਆਂ ਹੈਗੀਆਂ ਉਸ ਮਾਧਿਅਮ ਨੂੰ ਵਰਤਣ ਦੀ ਸਮਝਾਤ ਹੋਣੀ ਚਾਹੀਦੀ ਹੈਗੀ। ਸੋ ਕੱਲਾ ਪਾਕਿਸਤਾਨ ਤੇ ਨੇਪਾਲ ਨਹੀਂ ਬਲਕਿ ਸਾਰਾ ਸੈਂਟਰਲ ਏਸ਼ੀਆ, ਸਾਰੇ ਖਾੜੀ ਦੇ ਮੁਲਕ ਤੇ ਸਾਰੇ ਯੂਰਪ ਨੂੰ ਸਾਨੂੰ ਆਪਣੀ ਫਲ ਸਬਜ਼ੀ ਦੀ ਪੈਰੀਸ਼ੇਬਲ ਆਈਟਮਸ ਹੈ ਉਹ ਡੇਲੀ ਇੱਥੋਂ ਚੱਕ ਕੇ ਪੈਕ ਕਰਕੇ ਪੰਜਾਬ ਨੂੰ ਨਵੇਂ ਪਾਸਿਓਂ ਨਵੇਂ ਸਿਰੋਂ ਖੜਾ ਕਰਨਾ ਹੈਗਾ। ਜੀ ਬਿਲਕੁਲ ਡਾਕਟਰ ਗਾਂਧੀ, ਮੈਂ ਸਾਡਾ ਹੁਣ ਸਮਾਂ ਸਾਡਾ ਸਮਾਪਤ ਆਲਰੇਡੀ ਜਿਹੜਾ ਹੈਗਾ ਅਸੀਂ ਓਵਰਡੂ ਕਰ ਰਹੇ ਹਾਂ ਤੇ ਮੈਂ ਤੁਹਾਡੇ ਕੋਲੋਂ ਵੀ ਮਾਫੀ ਚਾਹੂੰਗਾ ਕਿ ਇੱਕ ਦੋ ਟੌਪਿਕਸ ਅਸੀਂ ਹੋਰ ਡਿਸਕਸ ਕਰਨਾ ਚਾਹੁੰਦੇ ਸੀਗੇ ਪਰ ਉਹ ਨਹੀਂ, ਸਮੇਂ ਦੀ ਇਜਾਜ਼ਤ ਨਹੀਂ ਹੈਗੀ ਸਾਨੂੰ ਦੇ ਰਿਹਾ ਕਿ ਅਸੀਂ ਆਪਣੀ ਜਿਹੜੀ ਵਿਚਾਰ ਚਰਚਾ ਹੈਗੀ ਹੈ ਉਹ ਅੱਗੇ ਵਧਾ ਸਕੀਏ। ਸੋ ਅੱਜ ਦੇ ਸ਼ੋਅ ਵਿੱਚ ਮੈਂ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹੂੰਗਾ। ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਇਹਨਾਂ ਸਾਰੇ ਇਸ਼ੂਜ਼ ਦੇ ਉੱਪਰ ਆਪਣਾ ਸਮਾਂ ਕੱਢ ਕੇ ਸਾਡੇ ਨਾਲ, ਸਾਡੇ ਦਰਸ਼ਕਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਆ। ਇਜਾਜ਼ਤ ਦਿਓ ਡਾਕਟਰ ਗਾਂਧੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਇਹ ਸਨ ਡਾਕਟਰ ਧਰਮਵੀਰ ਗਾਂਧੀ ਜੋ ਮੈਂਬਰ ਪਾਰਲੀਮੈਂਟ ਹੈਗੇ ਆ ਪਟਿਆਲਾ ਵਿਧਾਨ ਸਭਾ ਹਲਕੇ ਤੋਂ। ਸੋ ਜਿਹੜਾ ਇਹਨਾਂ ਦਾ ਵਿਚਾਰ ਹੈਗਾ, ਇਹਨਾਂ ਨੇ ਪਹਿਲਾਂ ਡਿਮਾਂਡ ਕੀਤੀ ਹੈ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚੋਂ ਜੋ 1984 ਦੇ ਵਿੱਚ ਸਾਰਾ ਬੇਸ਼ਕੀਮਤੀ ਖਜ਼ਾਨਾ ਤੇ ਜਿਹੜੇ ਇਤਿਹਾਸਕ ਦਸਤਾਵੇਜ਼ ਸੀਗੇ, ਸਰੂਪ ਸੀਗੇ ਗੁਰੂ ਗ੍ਰੰਥ ਸਾਹਿਬ ਦੇ ਇਤਿਹਾਸਕ, ਉਹ ਵਾਪਸ ਕੀਤੇ ਜਾਣ SGPC ਨੂੰ। ਅਸੀਂ ਇਹਨਾਂ ਦੀ ਇਹ ਡਿਮਾਂਡ ਦੀ ਜਿੱਥੇ ਇੱਥੋਂ ਧੰਨਵਾਦ ਵੀ ਕਰਦੇ ਹਾਂ ਸਿੱਖ ਡਾਇਸਪੋਰਾ ਦੇ ਵੱਲੋਂ, ਤੇ ਨਾਲ ਹੀ ਜਿਹੜਾ ਹਰਜੀਤ ਸਿੰਘ ਸੱਜਣ ਦੇ ਉੱਪਰ ਇਹਨਾਂ ਦਾ ਉਹ ਹੈਗਾ ਕਿ ਜਿਹੜੀ ਬੇਲੋੜੀ ਬਿਆਨਬਾਜ਼ੀ ਹੈਗੀ ਆ ਉਹ ਨਹੀਂ ਸੀ ਹੋਣੀ ਚਾਹੀਦੀ। ਨਾਲ ਹੀ ਪੰਜਾਬ ਦੀ ਆਰਥਿਕਤਾ ਨੂੰ ਸੁਧਾਰਨ ਦੇ ਲਈ ਵਪਾਰਕ ਹਿੱਤ ਜਿਹੜੇ ਹੈਗੇ ਆ ਉਹ ਸੈਂਟਰਲ ਏਸ਼ੀਆ ਤੱਕ ਵਧਾਉਣ ਦੀ ਜਿਹੜੀ ਗੱਲ ਹੈਗੀ ਹੈ ਉਹ ਡਾਕਟਰ ਗਾਂਧੀ ਨੇ ਕੀਤੀ ਹੈ। ਇਸੇ ਦੇ ਨਾਲ ਜਾਂਦੇ ਜਾਂਦੇ ਮੈਂ ਜਿੱਥੇ ਸਾਡਾ ਸਮਾਂ ਸਮਾਪਤੀ ਦੇ ਵੱਲ ਜਾ ਰਿਹਾ, ਮੈਂ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਵੀ ਕਰਦਾ ਕਿ TV84 ਨੂੰ ਆਪਣਾ ਜਿਹੜਾ ਇਹ ਅਦਾਰਾ ਹੈਗਾ ਸਾਡੀ ਗੱਲ ਕਰਨ ਦਾ, ਤੁਹਾਡੇ ਤੱਕ ਇਨਫੋਰਮੇਸ਼ਨ ਪਹੁੰਚਾਉਣ ਦਾ, ਇਹਨੂੰ ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈਗੀ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ, ਜਾਂ ਫਿਰ ਚੈੱਕ ਦੇ ਰਾਹੀਂ ਸਾਨੂੰ ਡੋਨੇਟ ਕਰਨ ਦੇ ਲਈ ਸਾਡੇ TV84 ਦੇ ਨਾਮ ਦਾ ਚੈੱਕ ਬਣਾ ਕੇ ਸਾਨੂੰ ਸਾਡੇ ਪਤੇ ਤੇ ਭੇਜ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਸਾਡੀ ਵੈਬਸਾਈਟ www.tv84.tv ਤੇ ਜਾ ਕੇ ਤੁਸੀਂ ਸਾਨੂੰ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਇਸੇ ਦੇ ਨਾਲ ਮੈਂ ਅੱਜ ਦੇ ਸ਼ੋਅ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹੂੰਗਾ ਤੇ ਕੱਲ ਲਈ ਇੱਕ ਹੋਰ ਅਨਾਉਂਸਮੈਂਟ ਹੈਗੀ ਹੈ। ਕੱਲ ਨੂੰ ਸਿੱਖ ਡੇ ਪੈਰੇਡ ਜਿਹੜੀ ਨਿਊਯਾਰਕ ਸਿਟੀ ਦੇ ਵਿੱਚ ਕੱਢੀ ਜਾ ਰਹੀ ਹੈ, ਉਹਦਾ ਜਿਹੜਾ ਲਾਈਵ ਪ੍ਰਸਾਰਣ ਹੈ ਉਹ ਕਰੀਬ 12:30 ਵਜੇ TV84 ਤੇ ਤੁਸੀਂ ਦੇਖ ਸਕੋਗੇ। ਤੇ ਇੱਥੋਂ ਹੀ ਅਸੀਂ ਤੁਹਾਡੇ ਨਾਲ ਕੱਲ ਨੂੰ ਫਿਰ ਮੁਲਾਕਾਤ ਹੋਵੇਗੀ ਤੇ ਇਸ ਸ਼ੋਅ ਦੇ ਵਿੱਚ ਅਗਲੇ ਵੀਕ ਦੇ ਵਿੱਚ ਤੁਹਾਡੇ ਨਾਲ ਮੁਲਾਕਾਤ ਹੋਵੇਗੀ ਜੀ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।